स्वागत है जी साਰਿਆਂ ਦਾ डेली खबरों की शुरुआत करते हैं हेडलाइंस ਦੇ ਨਾਲ। ਭਾਰਤ ਵਿੱਚ ਲੋਕਾਂ ਨੇ ਕੀਤੀ ਤਰਾ-ਤਰਾ ਲਾਸ਼ਾਂ ਦੇ ਲੱਗੇ ਮੰਜ਼ਰ। ਸੁਪਰੀਮ ਕੋਰਟ ਨੇ ਕਿਹਾ ਤੀਜੀ ਲਹਿਰ ਦੇ ਟਾਕਰੇ ਲਈ ਹੁਣੇ ਤੋਂ ਤਿਆਰੀ ਦੀ ਲੋੜ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਵੈਕਸੀਨ ਪਾਸਪੋਰਟ ਜਾਰੀ ਕਰਨ ਸੰਬੰਧੀ ਵਿਚਾਰ। ਬਿਨਾਂ ਕੁਆਰੰਟਾਈਨ ਕੀਤੇ ਯਾਤਰਾ ਕਰਨ ਦੀ ਮਿਲੇਗੀ ਇਜਾਜ਼ਤ। ਅਮਰੀਕਾ 'ਚ H1B ਵੀਜ਼ਾ ਧਾਰਕ ਮੁਲਕ ਛੱਡਣ ਲਈ ਮਜਬੂਰ। ਏਸ਼ੀਆਈ ਲੋਕਾਂ ਦੀਆਂ ਨੌਕਰੀਆਂ ਤੇ ਸੰਕਟ। ਕੈਨੇਡਾ 'ਚ ਪੱਕੇ ਹੋਣ ਲਈ ਅਰਜ਼ੀਆਂ ਖੁੱਲੀਆਂ 5 ਨਵੰਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ। ਮਾਲਦੀਵ 'ਚ ਭਾਰਤ ਦੇ ਦੋਸਤ ਮੁਹੰਮਦ ਨਸ਼ੀਦ ਤੇ ਜਾਨਲੇਵਾ ਹਮਲਾ। ਆਸਟ੍ਰੇਲੀਆਈ ਪੁਲਿਸ ਜਾਂਚ 'ਚੋਂ ਕਰੇਗੀ ਮਦਦ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਅਹਿਮ ਖਬਰਾਂ। ਸੁਪਰੀਮ ਕੋਰਟ ਨੇ ਕਿਹਾ ਕਿ ਤੀਜੀ ਲਹਿਰ ਦੇ ਟਾਕਰੇ ਲਈ ਹੁਣ ਤੋਂ ਹੀ ਤਿਆਰੀਆਂ ਦੀ ਲੋੜ ਹੈ। ਸੁਪਰੀਮ ਕੋਰਟ ਨੇ ਅਹਿਮ ਫੈਸਲੇ ਦੇ ਵਿੱਚ ਹੁਕਮ ਜਾਰੀ ਕੀਤੇ ਨੇ, ਆਓ ਜਾਣਦੇ ਹਾਂ। ਸੁਪਰੀਮ ਕੋਰਟ ਨੇ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦੇ ਟਾਕਰੇ ਲਈ ਦੇਸ਼ ਨੂੰ ਹੁਣ ਤੋਂ ਹੀ ਤਿਆਰੀਆਂ ਕਰਨ ਦੀ ਲੋੜ ਹੈ। ਸਿਖਰਲੀ ਅਦਾਲਤ ਨੇ ਮਾਹਰਾਂ ਦੇ ਹਵਾਲੇ ਨਾਲ ਕਿਹਾ ਕਿ ਤੀਜੀ ਲਹਿਰ ਖਾਸ ਕਰਕੇ ਬੱਚਿਆਂ ਲਈ ਵਧੇਰੇ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਸਿਖਰਲੀ ਅਦਾਲਤ ਨੇ ਆਕਸੀਜਨ ਦੇ ਵੱਡੇ ਭੰਡਾਰ ਸਿਰਜਣ ਦੀ ਲੋੜ ਤੇ ਵੀ ਜ਼ੋਰ ਦਿੰਦਿਆਂ ਕੇਂਦਰੀ ਪੂਲ ਬਣਾਉਣ ਦਾ ਵੀ ਸੁਝਾਅ ਦਿੱਤਾ। ਸਰਵਉੱਚ ਅਦਾਲਤ ਨੇ ਕਿਹਾ ਕਿ ਕੇਂਦਰੀ ਪੂਲ ਐਮਰਜੈਂਸੀ ਸਮੇਂ ਕੰਮ ਆਏਗਾ ਤੇ ਬੇਲੋੜੀ ਦਹਿਸ਼ਤ ਤੋਂ ਨਿਜਾਤ ਮਿਲੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਦੇਸ਼ ਦੀ ਸਿਖਰਲੀ ਸੰਵਿਧਾਨਿਕ ਅਦਾਲਤ ਨੂੰ ਤੋਹਮਤਾਂ ਲਾਉਣ ਦਾ ਮੈਦਾਨ ਨਹੀਂ ਬਣਨ ਦੇ ਸਕਦੀ। ਕੇਂਦਰ ਤੇ ਦਿੱਲੀ ਸਰਕਾਰ ਇਸ ਸੰਕਟ ਵਿੱਚ ਉਭਰਨ ਲਈ ਇੱਕ ਦੂਜੇ ਨਾਲ ਮਿਲ ਕੇ ਤੇ ਤਾਲਮੇਲ ਰੱਖ ਕੇ ਕੰਮ ਕਰਨ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੋ ਟੁਕ ਸ਼ਬਦਾਂ 'ਚ ਸਾਫ਼ ਕਰ ਦਿੱਤਾ ਹੈ ਕਿ ਅਗਲੇ ਹੁਕਮਾਂ ਤੱਕ ਦਿੱਲੀ ਨੂੰ ਰੋਜ਼ਾਨਾ 700 ਮੀਟ੍ਰਿਕ ਟਨ ਦੀ ਸਪਲਾਈ 'ਚ ਕੋਈ ਕਟੌਤੀ ਨਾ ਕਰੇ। ਸਿਖਰਲੀ ਅਦਾਲਤ ਨੇ ਕਿਹਾ ਕਿ ਸਮੁੱਚੇ ਦੇਸ਼ ਦੀ ਆਕਸੀਜਨ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸਪਲਾਈ ਦੇ ਪ੍ਰਬੰਧ ਵਿੱਚ ਸੁਧਾਰ ਦੇ ਅਮਲ ਨੂੰ ਯਕੀਨੀ ਬਣਾਇਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਯਤਨਾਂ ਦੇ ਬਾਵਜੂਦ ਦਿੱਲੀ ਵਿੱਚ ਲੋਕ ਮਰ ਰਹੇ ਨੇ ਤੇ ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਕਸੀਜਨ ਸਪਲਾਈ ਦੀ ਕਿੱਲਤ ਕਰਕੇ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਜਸਟਿਸ DY ਚੰਦਰਚੂੜ ਤੇ MR ਸ਼ਾਹ ਦੇ ਬੈਂਚ ਨੇ ਕਿਹਾ ਹੈ ਕਿ ਕੇਂਦਰ ਤੋਂ ਦਿੱਲੀ ਸਰਕਾਰ ਆਕਸੀਜਨ ਦੀ ਸਪਲਾਈ ਤੇ ਵੰਡ ਨੂੰ ਲੈ ਕੇ ਇੱਕ ਦੂਜੇ ਤੇ ਤੋਹਮਤਾਂ ਲਾਉਣ ਦੀ ਖੇਡ ਵਿੱਚ ਪਈਆਂ ਹੋਈਆਂ ਹਨ, ਪਰ ਕੋਰਟ ਨੇ ਦੋਵਾਂ ਧਿਰਾਂ ਨੂੰ ਸਾਫ਼ ਕਰ ਦਿੱਤਾ ਕਿ ਉਹ ਮੁਲਕ ਦੀ ਸਿਖਰਲੀ ਅਦਾਲਤ ਨੂੰ ਇੱਕ ਦੂਜੇ ਉੱਤੇ ਤੋਹਮਤਾਂ ਲਾਉਣ ਵਾਲਾ ਮੈਦਾਨ ਨਹੀਂ ਬਣ ਦੇਵੇਗੀ। ਦੋ ਮੈਂਬਰੀ ਬੈਂਚ ਨੇ ਕਿਹਾ ਕਿ ਸਾਨੂੰ ਕੋਵਿਡ-19 ਦੀ ਤੀਜੀ ਲਹਿਰ ਲਈ ਤਿਆਰੀਆਂ ਕਰਨ ਦੀ ਲੋੜ ਹੈ ਕਿਉਂਕਿ ਇਸ ਲਹਿਰ ਦੇ ਕੁੱਲ ਮਿਲਾ ਕੇ ਵੱਖਰੇ ਮਾਪਦੰਡ ਹੋ ਸਕਦੇ ਨੇ। ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਮਾਹਿਰਾਂ ਨੇ ਇਸ ਤੀਜੀ ਲਹਿਰ ਨੂੰ ਖਾਸ ਕਰਕੇ ਬੱਚਿਆਂ ਲਈ ਵਧੇਰੇ ਹਾਨੀਕਾਰਕ ਦੱਸਿਆ। ਉਹਨਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਵੱਡਿਆਂ ਦੇ ਮੁਕਾਬਲੇ ਬੱਚੇ ਵਧੇਰੇ ਲਚਕਦਾਰ ਨੇ, ਪਰ ਸਾਨੂੰ ਇਸ ਗੱਲ ਤੇ ਵੀ ਗੌਰ ਕਰਨੀ ਹੋਵੇਗੀ ਕਿ ਉਹ ਖੁਦ ਬਖੁਦ ਹਸਪਤਾਲ ਨਹੀਂ ਜਾਣਗੇ। ਬੈਂਚ ਨੇ ਕੇਂਦਰ ਵੱਲੋਂ ਪੇਸ਼ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਦੇ ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਰਾਹੁਲ ਮਾਹਿਰਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇਸ਼ ਦੀ ਸਿਖਰਲੀ ਸੰਵਿਧਾਨਕ ਅਦਾਲਤ ਹੈ ਜਿਸ ਨੂੰ ਇੱਕ ਦੂਜੇ ਖਿਲਾਫ ਤੋਹਮਤਾਂ ਲਾਉਣ ਵਾਲਾ ਮੈਦਾਨ ਬਣਾਉਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਬੈਂਚ ਨੇ ਮਹਿਤਾ ਤੇ ਨੂੰ ਕਿਹਾ ਕਿ ਅਸੀਂ ਸਾਫ਼ ਕਰ ਦਈਏ ਕਿ ਕੋਈ ਇੱਕ ਦੂਜੇ ਖਿਲਾਫ ਦਾਇਰ ਮੁਕੱਦਮਾ ਨਹੀਂ ਹੈ। ਅਸੀਂ ਇਸ ਕੋਰਟ ਨੂੰ ਦੋ ਸਰਕਾਰਾਂ ਦਰਮਿਆਨ ਤੋਹਮਤਾਂ ਲਾਉਣ ਵਾਲਾ ਮੈਦਾਨ ਨਹੀਂ ਬਣਨ ਦੇਵਾਂਗੇ। ਅਸੀਂ ਚਾਹੁੰਦੇ ਹਾਂ ਹਰ ਕੋਈ ਇੱਕ ਦੂਜੇ ਨਾਲ ਮਿਲ ਕੇ ਕੰਮ ਕਰੇ। ਬੈਂਚ ਨੇ ਮਹਿਤਾ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਲੋਕ ਤੇ ਕੌਮੀ ਰਾਜਧਾਨੀ ਵਿਚਾਲੇ ਕੁਝ ਵੱਡੇ ਹਸਪਤਾਲ ਆਕਸੀਜਨ ਸਪਲਾਈ ਦੀ ਕਿੱਲਤ ਲਈ ਫੋਨ ਕਰ ਰਹੇ ਨੇ। ਤੁਸੀਂ ਆਕਸੀਜਨ ਦਾ ਬਫਰ ਸਟਾਕ ਕਿਉਂ ਨਹੀਂ ਤਿਆਰ ਕਰਦੇ? ਜਿਵੇਂ ਕਿ ਤੁਸੀਂ ਦਾਅਵਾ ਕਰਦੇ ਹੋ ਕਿ ਦਿੱਲੀ 700 ਮੀਟ੍ਰਿਕ ਟਨ ਦੀ ਥਾਂ ਸਿਰਫ 490 ਮੀਟ੍ਰਿਕ ਟਨ ਦੀ ਹੀ ਵਰਤੋਂ ਕਰ ਰਿਹਾ ਤਾਂ ਫਿਰ ਵਾਧੂ 200 ਮੀਟ੍ਰਿਕ ਟਨ ਨੂੰ ਬਫਰ ਸਟਾਕ ਤਿਆਰ ਕਰਨ ਲਈ ਕਿਉਂ ਨਹੀਂ ਵਰਤਿਆ ਜਾਂਦਾ? ਬੈਂਚ ਨੇ ਕਿਹਾ ਹੈ ਕਿ ਬਫਰ ਸਟਾਕ ਦਾ ਕੇਂਦਰੀ ਪੂਲ ਬਣਾਇਆ ਜਾ ਸਕਦਾ ਹੈ ਤੇ ਕਿਸੇ ਵੀ ਹਸਪਤਾਲ ਨੂੰ ਲੋੜ ਪਏ ਤਾਂ ਫੌਰੀ ਸਪਲਾਈ ਭੇਜ ਕੇ ਜ਼ਿੰਦਗੀਆਂ ਬਚਾਉਣ ਦੇ ਨਾਲ ਦਹਿਸ਼ਤ ਪੈਦਾ ਕਰਨ ਤੋਂ ਬਚਾਇਆ ਜਾ ਸਕਦਾ ਹੈ। ਉਂਝ ਮਹਿਰਾ ਨੇ ਸੁਣਵਾਈ ਦੌਰਾਨ ਬੈਂਚ ਨੂੰ ਦੱਸਿਆ ਕਿ 5 ਮਈ ਨੂੰ 730 ਮੀਟ੍ਰਿਕ ਟਨ ਆਕਸੀਜਨ ਭੇਜਣ ਮਗਰੋਂ ਸਿਖਰਲੀ ਅਦਾਲਤ ਦੀਆਂ ਹਦਾਇਤਾਂ ਦੇ ਬਾਵਜੂਦ ਕੇਂਦਰ ਸਰਕਾਰ ਦਿੱਲੀ ਵਿੱਚ ਤਰਲ ਆਕਸੀਜਨ ਲੋੜੀਂਦੀ ਮਾਤਰਾ ਵਿੱਚ ਉਪਲਬਧ ਕਰਾਉਣ ਵਿੱਚ ਨਾਕਾਮ ਰਹੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸਨੇ ਸਿਖਰਲੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦਿੱਲੀ ਨੂੰ ਕੋਵਿਡ-19 ਦੇ ਇਲਾਜ ਲਈ 730 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਯਕੀਨੀ ਬਣਾਈ ਹੈ। ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ 4 ਮਈ ਨੂੰ ਕੌਮੀ ਰਾਜਧਾਨੀ ਵਿਚਾਲੇ 56 ਪ੍ਰਮੁੱਖ ਹਸਪਤਾਲਾਂ ਵਿੱਚ ਸਰਵੇਖਣ ਕੀਤਾ ਗਿਆ ਸੀ, ਜਿਸ ਤੋਂ ਇਹ ਖੁਲਾਸਾ ਹੋਇਆ ਕਿ ਇਹਨਾਂ ਕੋਲ ਤਰਲ ਮੈਡੀਕਲ ਆਕਸੀਜਨ ਦੇ ਅਹਿਮ ਭੰਡਾਰ ਮੌਜੂਦ ਨੇ। ਆਸਟ੍ਰੇਲੀਆ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਹੁਣ ਵੈਕਸੀਨ ਪਾਸਪੋਰਟ ਜਾਰੀ ਕਰਨ ਸੰਬੰਧੀ ਵਿਚਾਰ ਕਰ ਰਹੇ ਨੇ ਤਾਂ ਜੋ ਲੋਕ ਜਿਨ੍ਹਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਉਹਨਾਂ ਨੂੰ ਵਧੇਰੇ ਆਜ਼ਾਦੀ ਨਾਲ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਹੁਣ ਵੈਕਸੀਨ ਪਾਸਪੋਰਟ ਜਾਰੀ ਕਰਨ ਸੰਬੰਧੀ ਵਿਚਾਰ ਕਰ ਰਹੇ ਨੇ ਤਾਂ ਜੋ ਉਹ ਲੋਕ ਜਿਨ੍ਹਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਉਹਨਾਂ ਨੂੰ ਵਧੇਰੇ ਆਜ਼ਾਦੀ ਨਾਲ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। ਮੋਰਿਸਨ ਨੇ ਕਿਹਾ ਕਿ ਵਿਸ਼ਾ ਕੁਝ ਅਜਿਹਾ ਹੀ ਸੀ। ਉਹਨਾਂ ਦਾ ਡਾਕਟਰੀ ਮਾਹਰ ਪੈਨਲ ਇਸ ਸਮੇਂ ਕੰਮ ਕਰ ਰਿਹਾ ਸੀ। ਮੋਰਿਸਨ ਨੇ ਸਮਾਚਾਰ ਏਜੰਸੀ 3WA ਨੂੰ ਦੱਸਿਆ ਕਿ ਮੈਨੂੰ ਲੱਗਦਾ ਹੈ ਕਿ ਇਹ ਅਗਲਾ ਕਦਮ ਹੈ, ਪਰ ਅਗਲਾ ਕਦਮ ਕੁਝ ਦੂਰ ਹੈ। ਜੇਕਰ ਤੁਹਾਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾਂਦਾ ਹੈ ਤਾਂ ਕਿ ਤੁਸੀਂ ਯਕੀਨਨ ਆਸਟ੍ਰੇਲੀਆ ਦੇ ਆਲੇ ਦੁਆਲੇ ਹੋ ਅਤੇ ਹੋ ਸਕਦਾ ਹੈ ਵਿਦੇਸ਼ਾਂ ਵਿੱਚ ਵੀ ਹੋਟਲਾਂ ਦੇ ਕੁਆਰੰਟਾਈਨ ਹੋਣ ਦੀ ਜ਼ਰੂਰਤ ਤੋਂ ਬਿਨਾਂ ਯਾਤਰਾ ਕਰ ਸਕੋਗੇ। ਵੈਕਸੀਨ ਪਾਸਪੋਰਟ ਤੇ ਦਸਤਖਤ ਕਰਨ ਤੋਂ ਪਹਿਲਾਂ ਮੋਰਿਸਨ ਨੇ ਕਿਹਾ ਕਿ ਵਧੇਰੇ ਸਬੂਤਾਂ ਦੀ ਜ਼ਰੂਰਤ ਸੀ। ਟੀਕਾਕਰਨ ਕੋਰੋਨਾ ਵਾਇਰਸ ਟ੍ਰਾਂਸਮਿਸਿਬਿਲਿਟੀ ਤੋਂ ਬਚਾਅ ਕਰਦੇ ਨੇ। ਲੋਕਾਂ ਨੂੰ ਇਸ ਗੱਲ ਲਈ ਵੀ ਸੰਤੁਸ਼ਟ ਹੋਣ ਦੀ ਜ਼ਰੂਰਤ ਹੋਵੇਗੀ ਕਿ ਭਰੋਸੇਮੰਦ ਤੌਰ ਤੇ ਘਰ ਵਿੱਚ ਆਈਸੋਲੇਟ ਰਹਿ ਸਕਦੇ ਨੇ। ਟੀਕੇ ਹੁਣ 50 ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਨੇ। ਆਸਟ੍ਰੇਲੀਆ ਵਿੱਚ ਹੁਣ ਤੱਕ 2.4 ਮਿਲੀਅਨ ਲੋਕਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਇਸ ਦੌਰਾਨ ਭਾਰਤ ਯਾਤਰਾ ਮੁਅੱਤਲ 15 ਮਈ ਤੱਕ ਜਾਰੀ ਰਹੇਗੀ। ਮੋਰਿਸਨ ਨੇ ਦੁਹਰਾਇਆ ਕਿ ਵਿਰਾਮ ਹਮੇਸ਼ਾ ਅਸਥਾਈ ਪ੍ਰਬੰਧ ਹੁੰਦਾ ਹੈ। ਮੈਂ ਤੁਹਾਨੂੰ ਦੱਸਦਾ ਕਿ ਵਿਰਾਮ ਕੰਮ ਕਰ ਰਿਹਾ ਹੈ। ਇਹ ਆਸਟ੍ਰੇਲੀਆ ਦੀ ਸਿਹਤ ਅਤੇ ਸੁਰੱਖਿਆ ਲਈ ਸਹੀ ਫੈਸਲਾ ਸੀ। ਉਧਰ ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ਨੂੰ ਮਦਦ ਦੇ ਤੌਰ ਤੇ 1000 ਵੈਂਟੀਲੇਟਰ ਮੈਡੀਕਲ ਉਪਕਰਨ ਦੇ ਨਾਲ 4.1 ਕਰੋੜ ਡਾਲਰ ਮੁੱਲ ਦੀ ਮੈਡੀਕਲ ਸਹਾਇਤਾ ਸਮੱਗਰੀ ਦੇਣ ਦੀ ਘੋਸ਼ਣਾ ਕੀਤੀ ਹੈ। ਇਹ ਦਾਨ ਰਾਸ਼ਟਰਮੰਡਲ ਮੈਡੀਕਲ ਭੰਡਾਰ ਨੂੰ ਦਿੱਤਾ ਜਾਵੇਗਾ। ਇੱਕ ਅਧਿਕਾਰਤ ਬਿਆਨ ਮੁਤਾਬਕ ਉਹਨਾਂ ਕਿਹਾ ਕਿ ਅਸੀਂ ਲੋਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਹੇ ਹਾਂ। ਭਾਰਤ ਨੂੰ ਪੀੜਤਾਂ ਦੇ ਇਲਾਜ ਵਿੱਚ ਮਦਦ ਲਈ ਸਹਾਇਤਾ ਸਮੱਗਰੀ ਭੇਜਣ ਲਈ ਵਿਦੇਸ਼ ਅਤੇ ਵਪਾਰ ਮਾਮਲਿਆਂ ਦੇ ਵਿਭਾਗ ਦੇ ਨਾਲ ਕੰਮ ਕਰ ਰਹੇ ਹਾਂ। ਬਿਆਨ ਮੁਤਾਬਕ ਸਿਹਤ ਵਿਭਾਗ ਕੋਲ ਵਰਤਮਾਨ ਵਿੱਚ 1000 ICU ਵੈਂਟੀਲੇਟਰ ਨੇ ਅਤੇ ਮਨੁੱਖਤਾ ਦੇ ਉਦੇਸ਼ ਨਾਲ ਇਹਨਾਂ ਨੂੰ ਭਾਰਤ ਨੂੰ ਦਾਨ ਕੀਤਾ ਜਾਵੇਗਾ। ਰਾਜ ਕਨੈਕਟਰਸ ਅਤੇ ਹਿਊਮਨਫਾਇਰਸ ਜਿਹੇ ਹੋਰ ਉਪਕਰਨ ਭੇਜਣ ਦੀ ਵੀ ਤਿਆਰੀ ਕਰ ਰਹੇ ਹਾਂ। ਇਹਨਾਂ ਸਾਰਿਆਂ ਦੀ ਕੁੱਲ ਕੀਮਤ 4.1 ਕਰੋੜ ਆਸਟ੍ਰੇਲੀਆਈ ਡਾਲਰ ਹੈ। ਸਹਾਇਤਾ ਪੈਕੇਜ ਦੀ ਘੋਸ਼ਣਾ ਕਰਦਿਆਂ ਰਾਜ ਦੇ ਕਾਰਜਕਾਰੀ ਪ੍ਰੀਮੀਅਰ ਜੇਮਸ ਮਰਲਿਨੋ ਨੇ ਕਿਹਾ ਕਿ ਭਾਰਤ ਵਿੱਚ ਹਾਲਾਤ ਠੀਕ ਨਹੀਂ ਨੇ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮਹਾਮਾਰੀ ਖਿਲਾਫ ਜੰਗ ਹਲੇ ਖਤਮ ਨਹੀਂ ਹੋਈ ਹੈ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਜਿੱਥੇ ਮਦਦ ਕਰ ਸਕਦੇ ਹਾਂ ਉੱਥੇ ਕਰੀਏ ਅਤੇ ਅਸੀਂ ਅਜਿਹਾ ਕਰ ਵੀ ਰਹੇ ਹਾਂ। ਬਹੁਤ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਰੋਸ ਸਪੈਂਸ ਨੇ ਕਿਹਾ ਕਿ ਸਾਡੀ ਹਮਦਰਦੀ ਇਸ ਤਰਾਸ਼ਦੀ ਦੇ ਸ਼ਿਕਾਰ ਲੋਕਾਂ ਦੇ ਨਾਲ ਹੈ ਤੇ ਸਾਨੂੰ ਆਸ ਹੈ ਕਿ ਭਾਰਤ ਜਿਹੜੀ ਚੁਣੌਤੀ ਵਿੱਚੋਂ ਫਿਲਹਾਲ ਲੰਘ ਰਿਹਾ ਹੈ ਇਸ ਪੈਕੇਜ ਨਾਲ ਉਹਨਾਂ ਨੂੰ ਥੋੜੀ ਰਾਹਤ ਮਿਲੇਗੀ। ਅਮਰੀਕਾ ਵਿੱਚ H1B ਵੀਜ਼ਾ ਤੇ ਰਹਿ ਰਹੇ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ। ਲੋਕਾਂ ਕੋਲ ਵੀਜ਼ੇ ਦੀ ਮਿਆਦ ਵਧਾਉਣ ਜਾਂ ਦੇਸ਼ ਛੱਡ ਕੇ ਜਾਣ ਦੇ ਦੋ ਹੀ ਵਿਕਲਪ ਬਚੇ ਨੇ। ਕੋਰੋਨਾ ਕਾਰਨ ਇਹਨੇ ਦਿਨੀ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ ਨੇ ਕਿਉਂਕਿ ਮਹਾਮਾਰੀ ਕਾਰਨ ਉਹਨਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ। ਅਜਿਹੇ ਵਿੱਚ H1B ਵੀਜ਼ਾ ਤੇ ਉੱਥੋਂ ਰਹਿ ਰਹੇ ਲੋਕਾਂ ਲਈ ਦੋ ਹੀ ਰਾਹ ਬਚੇ ਨੇ। ਪਹਿਲਾ ਨੌਕਰੀ ਲੱਭ ਕੇ ਵੀਜ਼ੇ ਦੀ ਮਿਆਦ ਵਧਾਉਣਾ ਅਤੇ ਦੂਜਾ ਅਮਰੀਕਾ ਛੱਡ ਕੇ ਚਲੇ ਜਾਣਾ। ਉਂਝ ਤਾਂ ਇਸ ਸ਼੍ਰੇਣੀ ਦੇ ਵੀਜ਼ਾ ਦਾ ਗ੍ਰੇਸ ਪੀਰੀਅਡ ਮਿਲਦਾ ਹੈ ਪਰ ਇਸ ਦੌਰਾਨ ਦੂਜੀ ਨੌਕਰੀ ਲੱਭਣਾ ਲਾਜ਼ਮੀ ਹੁੰਦਾ ਹੈ। ਮਹਾਮਾਰੀ ਨਾਲ ਡਗਮਗਾਈ ਅਰਥ ਵਿਵਸਥਾ ਕਾਰਨ ਲੋਕਾਂ ਨੂੰ ਦੂਜੀ ਨੌਕਰੀ ਮਿਲ ਨਹੀਂ ਰਹੀ। ਇਸ ਲਈ ਅਜਿਹੇ ਲੋਕ ਅਮਰੀਕਾ ਛੱਡ ਕੇ ਜਾਣ ਨੂੰ ਮਜਬੂਰ ਹੋ ਰਹੇ ਨੇ। ਕਈ ਭਾਰਤੀ ਪ੍ਰੋਫੈਸ਼ਨਲ ਨੌਕਰੀ ਗੁਆ ਦੇਣ ਤੋਂ ਉਹ ਆਪਣੇ ਬੈੱਡ, ਸੋਫਾ ਅਤੇ ਦੂਜਾ ਸਮਾਨ ਵੇਚਣ ਨੂੰ ਮਜਬੂਰ ਹੋ ਰਹੇ ਨੇ। ਪਿਛਲੇ 1 ਸਾਲ ਵੱਡੀ ਗਿਣਤੀ ਵਿੱਚ ਵਿਦੇਸ਼ੀ ਪ੍ਰੋਫੈਸ਼ਨਲਸ ਬੇਰੁਜ਼ਗਾਰ ਹੋਏ ਨੇ। ਇੱਕ ਭਾਰਤੀ ਇੰਜੀਨੀਅਰ ਮੁਤਾਬਕ ਉਸ ਨੂੰ ਸਿਰਫ ਇਸ ਲਈ ਉਸ ਦਾ ਵੀਜ਼ਾ ਸਟੇਟਸ ਦੇਖ ਕੇ ਰਿਜੈਕਟ ਕਰ ਦਿੱਤਾ ਗਿਆ। ਦੁਨੀਆ ਭਰ ਤੋਂ ਪ੍ਰੋਫੈਸ਼ਨਲਸ ਕੰਮ ਦੀ ਭਾਲ ਵਿੱਚ H1 ਵੀਜ਼ਾ ਤੇ ਅਮਰੀਕਾ ਪਹੁੰਚਦੇ ਨੇ। ਇਹਨਾਂ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ। ਅਮਰੀਕੀ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਮੁਖੀ ਨੇ ਕਿਹਾ ਹੈ ਕਿ ਇਸ ਵੇਲੇ ਨੌਕਰੀ ਗੁਆ ਦੇਣ ਨਾਲ ਜੁੜੀ ਅਨਿਸ਼ਚਿਤਤਾ ਬਹੁਤ ਹੈ। ਫਿਰ ਭਾਵੇਂ ਤੁਸੀਂ ਕੋਈ ਵੀ ਹੋਵੋ, ਇਸ ਹਾਲ ਵਿੱਚ ਇੱਕ ਅਪਰਵਾਸੀ ਲਈ ਤਾਂ ਇਹ ਅਨਿਸ਼ਚਿਤਤਾ ਯਕੀਨੀ ਰੂਪ ਨਾਲ ਵੱਧ ਜਾਂਦੀ ਹੈ। ਇਸੇ ਵਿਚਕਾਰ ਕੈਨੇਡਾ ਤੋਂ ਖੁਸ਼ਖਬਰੀ ਆਈ ਹੈ ਕਿ ਪੱਕੇ ਹੋਣ ਦੇ ਚਾਹਵਾਨਾਂ ਲਈ ਖਬਰ ਹੈ। ਇਸ ਲਈ ਕੈਨੇਡਾ ਸਰਕਾਰ ਨੇ ਨਵੇਂ ਰਸਤਿਆਂ ਦੀ ਘੋਸ਼ਣਾ ਕੀਤੀ ਹੈ ਜਿਸ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਬੀਤੇ ਦਿਨੀ 90,000 ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਦੇਣ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਕੈਨੇਡਾ ਵਿੱਚ ਸਿਹਤ ਸੇਵਾਵਾਂ 20,000 ਅਤੇ ਹੋਰ ਲੋੜੀਂਦੇ ਕਿੱਤਿਆਂ ਵਿੱਚ ਕੰਮ ਕਰਦੇ 30,000 ਕਾਮਿਆਂ ਅਤੇ 40,000 ਕੈਨੇਡਾ ਵਿੱਚ ਪੜ੍ਹਾਈ ਕਰ ਚੁੱਕੇ ਵਿਦੇਸ਼ੀ ਵਿਦਿਆਰਥੀ ਅਰਜ਼ੀ ਦੇ ਸਕਦੇ ਨੇ। ਆਨਲਾਈਨ ਅਪਲਾਈ ਕਰਨ ਦਾ ਸਿਸਟਮ 6 ਮਈ ਤੋਂ ਖੋਲ੍ਹਿਆ ਜਾ ਰਿਹਾ ਹੈ ਜੋ 5 ਨਵੰਬਰ 2021 ਤੱਕ ਖੁੱਲ੍ਹਿਆ ਰਹੇਗਾ। ਜਿਹੜੀ ਸ਼੍ਰੇਣੀ ਵਿੱਚ ਲੋੜੀਂਦੀਆਂ ਵੱਧ ਤੋਂ ਵੱਧ ਅਰਜ਼ੀਆਂ ਜਦੋਂ ਮਿਲ ਜਾਣਗੀਆਂ ਤਾਂ ਉਸ ਸ਼੍ਰੇਣੀ ਦਾ ਸਿਸਟਮ ਬੰਦ ਹੋ ਜਾਵੇਗਾ ਜਿਸ ਦਾ ਮਤਲਬ ਹੈ ਜੇਕਰ ਇੱਕ ਦਿਨ ਵਿੱਚ ਹੀ ਸਾਰੀਆਂ ਸ਼੍ਰੇਣੀਆਂ ਵਿੱਚ ਕੁੱਲ 90,000 ਅਰਜ਼ੀਆਂ ਮਿਲ ਜਾਣਗੀਆਂ ਤਾਂ ਹੋਰ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਜਾਣਕਾਰੀ ਮੁਤਾਬਕ ਸਾਰੀਆਂ ਅਰਜ਼ੀਆਂ ਆਨਲਾਈਨ ਅਪਲਾਈ ਕਰਨ ਦੀ ਸ਼ਰਤ ਰੱਖੀ ਗਈ ਹੈ। ਅਰਜ਼ੀ ਦਾ ਫਾਰਮ
ਅਤੇ ਉਸਦੇ ਲੋੜੀਂਦੇ ਦਸਤਾਵੇਜ਼ ਇੱਕ ਵਾਰੀ ਹੀ ਮੁਕੰਮਲ ਤੌਰ ਤੇ ਫਾਈਲ ਕੀਤੇ ਜਾਣੇ ਜ਼ਰੂਰੀ ਨੇ। ਅਧੂਰੀ ਅਰਜ਼ੀ ਨਹੀਂ ਦਿੱਤੀ ਜਾ ਸਕਦੀ। ਇਮੀਗ੍ਰੇਸ਼ਨ ਅਧਿਕਾਰੀ ਨੂੰ ਪੱਕੀ ਇਮੀਗ੍ਰੇਸ਼ਨ ਦੀਆਂ ਇਹ ਅਰਜ਼ੀਆਂ ਸਵੀਕਾਰ ਕਰਨ ਜਾਂ ਨਾ ਸਵੀਕਾਰ ਕਰਨ ਦੇ ਅਧਿਕਾਰ ਦਿੱਤੇ ਗਏ ਨੇ, ਜਿਸ ਕਰਕੇ ਅਧੂਰੀ ਅਰਜ਼ੀ ਦੇ ਦਸਤਾਵੇਜ਼ ਪੂਰੇ ਕਰਨ ਦਾ ਬਿਨੈਕਾਰ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ। ਇਹ ਵੀ ਹੈ ਕਿ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹਰੇਕ ਅਰਜ਼ੀ ਦਾ ਨਿਪਟਾਰਾ 6 ਮਹੀਨਿਆਂ ਵਿੱਚ ਕਰ ਦਿੱਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਅਪਲਾਈ ਕਰਨ ਸਮੇਂ ਬਿਨੈਕਾਰ ਕੋਈ ਨੌਕਰੀ ਕਰਦਾ ਹੋਣਾ ਚਾਹੀਦਾ ਹੈ, ਬਿਮਾਰੀ ਜਾਂ ਕਿਸੇ ਹੋਰ ਕਾਰਨ ਦੀ ਛੁੱਟੀ ਨਾ ਲਈ ਹੋਵੇ, ਪਰ ਜਿਹੜੇ ਕੰਮ ਦੇ ਤਜਰਬੇ ਦੀ ਸ਼ਰਤ ਪੂਰੀ ਕਰਕੇ ਅਪਲਾਈ ਕੀਤੀ ਜਾ ਰਿਹਾ ਹੋਵੇ। ਅਰਜ਼ੀਕਾਰ ਉਸ ਸਮੇਂ ਕਿੱਤੇ ਵਿੱਚ ਕੰਮ ਕਰਦੇ ਹੋਣਾ ਜ਼ਰੂਰੀ ਨਹੀਂ ਹੈ। ਬੀਤੇ ਕੁਝ ਹਫ਼ਤਿਆਂ ਤੋਂ ਕੈਨੇਡਾ ਸਰਕਾਰ ਦੇ ਐਲਾਨ ਮੁਤਾਬਕ ਆਸਾਨ ਸ਼ਰਤਾਂ ਤਹਿਤ ਪੱਕੇ ਹੋਣ ਦੀ ਉਡੀਕ ਵਿੱਚ ਵਿਦੇਸ਼ੀ ਲੋਕ ਆਪਣੇ ਦਸਤਾਵੇਜ਼ ਪੂਰੇ ਕਰਨ ਵਿੱਚ ਜੁਟ ਰਹੇ ਨੇ ਅਤੇ ਸਰਕਾਰ ਦੀ ਐਪਲੀਕੇਸ਼ਨ ਵਾਲੀ ਪੋਰਟ ਖੋਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮਾਮਲਿਆਂ ਦੇ ਕੁਝ ਮਾਹਰ ਇਹ ਵੀ ਮੰਨਦੇ ਨੇ ਕਿ 90,000 ਅਰਜ਼ੀਆਂ ਦਾ ਟੀਚਾ ਕੁਝ ਹੀ ਦਿਨਾਂ 'ਚ ਪੂਰਾ ਹੋ ਜਾਣ ਦੀ ਸੰਭਾਵਨਾ ਹੈ। ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰਾਂ ਦੇ ਇੱਕ ਪ੍ਰਭਾਵਸ਼ਾਲੀ ਸੰਗਠਨ ਨੇ 50,000 ਵੈਂਟੀਲੇਟਰ ਭਾਰਤ ਨੂੰ ਮੁਹੱਈਆ ਕਰਵਾਉਣ ਲਈ ਕੈਨੇਡੀਅਨ ਸਰਕਾਰ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਕੋਵਿਡ-19 ਇਨਫੈਕਸ਼ਨ ਦੀ ਤੇਜ਼ ਲਹਿਰ ਦੌਰਾਨ ਵੈਂਟੀਲੇਟਰ ਦੀ ਖਰੀਦਦਾਰੀ ਕੀਤੀ ਗਈ ਸੀ, ਪਰ ਇਸ ਦੀ ਵਰਤੋਂ ਨਹੀਂ ਹੋ ਪਾਈ ਸੀ। ਅਮਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ origin ਦੇ ਪ੍ਰਧਾਨ ਡਾਕਟਰ ਸੁਧਾਰਕ ਜੋਨਾਲਡਗਾ ਨੇ ਦੱਸਿਆ ਕਿ ਅਸੀਂ ਕੈਨੇਡਾ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ। ਉਹਨਾਂ ਕੋਲ ਕਰੀਬ 5,000 ਵੈਂਟੀਲੇਟਰ ਨੇ। ਜੋਨਾਲਡਗਾ ਨੇ PTI ਨੂੰ ਦੱਸਿਆ ਕਿ ਇਹ ਵੈਂਟੀਲੇਟਰ ਕੈਨੇਡਾ ਦੇ ਰੈੱਡ ਕਰਾਸ ਕੋਲ ਨੇ। ਅਸੀਂ ਕੈਨੇਡਾ ਸਰਕਾਰ ਤੋਂ ਰੈੱਡ ਕਰਾਸ ਜ਼ਰੀਏ ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਭਾਰਤ ਨੂੰ ਇਹ ਵੈਂਟੀਲੇਟਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਜੋਨਾਲਡਗਾ ਨੇ ਕਿਹਾ ਹੈ ਕਿ ਸੰਗਠਨ ਦੇ ਡਾਕਟਰ ਇਸ ਲਈ ਕੰਮ ਕਰ ਰਹੇ ਨੇ ਅਤੇ ਆਸ ਹੈ ਕਿ ਕੈਨੇਡਾ ਸਰਕਾਰ ਸਿਹਤ ਸੰਕਟ ਨਾਲ ਜੂਝ ਰਹੇ ਭਾਰਤ ਨੂੰ ਇਸ ਨੂੰ ਦੇਣ ਲਈ ਰਾਜ਼ੀ ਹੋ ਜਾਵੇਗਾ। ਆਪ ਦੀ ਚੁਣੀ ਹੋਈ ਪ੍ਰਧਾਨ ਡਾਕਟਰ ਅਨੁਪਮਾ ਗੋਟੇਮੁਕਲਾ ਨੇ ਦੱਸਿਆ ਕਿ ਸੰਗਠਨ ਨੇ ਮਾਮਲੇ ਤੇ ਬੁੱਧਵਾਰ ਨੂੰ ਕੈਨੇਡਾ ਸਰਕਾਰ ਨਾਲ ਗੱਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਆਪੀ ਦੇ ਡਾਕਟਰ ਭਾਰਤ ਸਰਕਾਰ ਦੇ ਨਾਲ ਇੱਕ ਮੰਚ ਵਿਕਸਿਤ ਕਰਨ ਲਈ ਕੰਮ ਕਰ ਰਹੇ ਨੇ, ਜਿਸ ਦੇ ਜ਼ਰੀਏ ਭਾਰਤੀ ਅਮਰੀਕੀ ਡਾਕਟਰ ਭਾਰਤ ਦੇ ਮਰੀਜ਼ਾਂ ਨੂੰ ਮੁਫਤ ਟੈਲੀਮੈਡੀਸਨ ਸੇਵਾ ਮੁਹੱਈਆ ਕਰਵਾਉਣਗੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਜੂਨ 'ਚ ਹੋਣ ਵਾਲੇ G7 ਸਮੂਹ ਦੇ ਸੰਮੇਲਨ 'ਚ ਆਪਣੇ ਸਾਥੀ ਨੇਤਾਵਾਂ ਨੂੰ ਅਪੀਲ ਕਰਨਗੇ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਗਰੀਬ ਦੇਸ਼ਾਂ ਨੂੰ ਹੋਰ ਵਧੇਰੇ ਵਿੱਤੀ ਮਦਦ ਪ੍ਰਦਾਨ ਕੀਤੀ ਜਾਵੇ। ਬੋਰਿਸ ਜੌਨਸਨ ਨੇ ਕਿਹਾ ਹੈ ਕਿ ਸਰਕਾਰਾਂ ਕੋਲ ਵੱਖ-ਵੱਖ ਗੁੰਝਲਦਾਰ ਡਿਪਲੋਮੈਟ ਮੁੱਦਿਆਂ ਨੂੰ ਸੁਲਝਾਉਣ ਲਈ 6 ਮਹੀਨੇ ਨੇ, ਜਿਨ੍ਹਾਂ 'ਚ 100 ਅਰਬ ਅਮਰੀਕੀ ਡਾਲਰ ਦੇ ਜਲਵਾਯੂ ਪਰਿਵਰਤਨ ਫੰਡ ਦੇ ਬਿਹਤਰ ਇਸਤੇਮਾਲ ਦਾ ਮੁੱਦਾ ਸ਼ਾਮਲ ਹੈ, ਜੋ 2020 ਤੋਂ ਹਰ ਸਾਲ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤਾ ਜਾਣਾ ਹੈ। ਜੌਨਸਨ ਨੇ ਜਰਮਨੀ ਦੀ ਸਰਕਾਰ ਵੱਲੋਂ ਆਯੋਜਿਤ ਡਿਜੀਟਲ ਜਲਵਾਯੂ ਪ੍ਰੋਗਰਾਮ 'ਚ ਕਿਹਾ ਹੈ ਕਿ ਜੇਕਰ ਅਸੀਂ ਹੁਣ ਮੁਸ਼ਕਲ ਮੁੱਦਿਆਂ ਦਾ ਹੱਲ ਕੱਢ ਲੈਂਦੇ ਹਾਂ ਤਾਂ ਮੈਨੂੰ ਉਮੀਦ ਹੈ ਕਿ ਨਵੰਬਰ 'ਚ ਅਸੀਂ ਗਲਾਸਗੋ 'ਚ ਆਮੋ-ਸਾਹਮਣੇ ਮੁਲਾਕਾਤ ਕਰਾਂਗੇ ਤਾਂ ਸਾਡੇ ਗ੍ਰਹਿ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੇ ਬਾਰੇ 'ਚ ਸਾਡੇ ਵਿਸਤਾਰ ਨਾਲ ਗੱਲਬਾਤ ਕਰ ਸਕਾਂਗੇ। ਜੌਨਸਨ ਨੇ ਕਿਹਾ ਕਿ ਉਹ G7 ਦੇਸ਼ਾਂ 'ਚ ਬੈਠਕ 'ਚ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਗਰੀਬ ਦੇਸ਼ਾਂ ਨੂੰ ਹੋਰ ਵਧੇਰੇ ਵਿੱਤੀ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕਰਨਗੇ। ਭਾਰਤ ਦੇ ਦੋਸਤ ਕਹੇ ਜਾਣ ਵਾਲੇ ਮਾਲਦੀਵ ਦੀ ਸੰਸਦ ਦੇ ਮੌਜੂਦਾ ਪ੍ਰਧਾਨ ਮੁਹੰਮਦ ਨਸ਼ੀਦ ਆਪਣੇ ਘਰ ਨੇੜੇ ਹੋਏ ਇੱਕ ਬੰਬ ਧਮਾਕੇ ਵਿੱਚ ਜ਼ਖਮੀ ਹੋ ਗਏ ਨੇ। ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਅੰਗ ਪੈਰ ਕੰਮ ਕਰ ਰਹੇ ਨੇ ਅਤੇ ਜਲਦੀ ਹੀ ਸਰਜਰੀ ਕੀਤੀ ਜਾਵੇਗੀ। ਧਮਾਕੇ ਵਿੱਚ 5 ਹੋਰ ਲੋਕ ਵੀ ਜ਼ਖਮੀ ਹੋਏ ਨੇ। ਇਸ ਵਿਚਾਲੇ ਬਦਨਾਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ISIS ਨੇ ਕਥਿਤ ਤੌਰ ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਹੇਲ ਨੇ ਐਲਾਨ ਕੀਤਾ ਹੈ ਕਿ ਇਸ ਆਬਾਦੀ ਹਮਲੇ ਦੀ ਜਾਂਚ ਲਈ ਆਸਟ੍ਰੇਲੀਆ ਦੀ ਪੁਲਿਸ ਤੋਂ ਮਦਦ ਲਈ ਜਾਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਸ਼ਨੀਵਾਰ ਨੂੰ ਆਸਟ੍ਰੇਲੀਆ ਦੀ ਫੈਡਰਲ ਪੁਲਿਸ ਦੇ ਮਾਹਰ ਪਹੁੰਚ ਜਾਣਗੇ ਅਤੇ ਜਾਂਚ ਵਿੱਚ ਮਦਦ ਕਰਨਗੇ। ਉਹਨਾਂ ਕਿਹਾ ਕਿ ਇਹ ਹਮਲਾ ਨਸ਼ੀਦ ਤੇ ਨਹੀਂ ਸਗੋਂ ਦੇਸ਼ ਦੇ ਲੋਕਤੰਤਰ ਅਤੇ ਅਰਥ ਵਿਵਸਥਾ ਤੇ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿੱਚ ਮੁਹੰਮਦ ਨਸ਼ੀਦ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਨੇ। ਇਸ ਵਿਚਕਾਰ ਸਥਾਨਕ ਮੀਡੀਆ ਮੁਤਾਬਕ ਅੱਤਵਾਦੀ ਸੰਗਠਨ ISIS ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੁਹੰਮਦ ਨਸ਼ੀਦ ਨੇ ਕੁਝ ਸਮਾਂ ਪਹਿਲਾਂ ਭਾਰਤ ਦੌਰੇ ਦੌਰਾਨ ਦੇਸ਼ ਵਿੱਚ ਇਸਲਾਮਿਕ ਸਟੇਟ ਦੇ ਵੱਧਦੇ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾਈ ਸੀ। ਮਾਲਦੀਵ ਦੇ ਲੋਕਤੰਤਰੀ ਢੰਗ ਨਾਲ ਚੁਣੇ ਗਏ ਪਹਿਲੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਤੇ ਹਮਲੇ ਦੀ ਸਥਾਨਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਉਹਨਾਂ ਨੇ ਲੋਕਾਂ ਤੋਂ ਰਾਜਧਾਨੀ ਮਾਲੇ ਵਿੱਚ ਧਮਾਕੇ ਵਾਲੇ ਖੇਤਰ ਵਿੱਚ ਜਾਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਵਿੱਚ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ CDC ਨੇ ਕਿਹਾ ਹੈ ਕਿ ਫਾਈਜ਼ਰ ਅਤੇ ਮਾਡਰਨਾ ਕੋਰੋਨਾ ਵੈਕਸੀਨ 65 ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਸਪਤਾਲ ਦਾਖਲ ਹੋਣ ਤੋਂ ਰੋਕਣ ਵਿੱਚ 94% ਕਾਰਗਰ ਸਾਬਤ ਹੋਈਆਂ ਨੇ। CDC ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਵੈਕਸੀਨ ਦੀ ਪ੍ਰਭਾਵਸ਼ੀਲਤਾ ਪੂਰੇ ਰੂਪ ਨਾਲ ਟੀਕਾਕਰਨ ਕਰਾ ਚੁੱਕੇ ਬਾਲਗਾਂ ਵਿੱਚ 94% ਹੈ ਅਤੇ ਅੰਸ਼ਕ ਰੂਪ ਨਾਲ
ਟੀਕਾ ਲਗਵਾ ਚੁੱਕੇ ਲੋਕਾਂ ਵਿੱਚ 64% ਹੈ। CDC ਨੇ ਇਸ ਰਿਪੋਰਟ ਨੂੰ ਘੱਟੋ-ਘੱਟ 65 ਸਾਲਾਂ ਦੇ 417 ਰੋਗੀਆਂ ਤੇ ਅਧਿਐਨ ਕਰਕੇ ਤਿਆਰ ਕੀਤਾ ਹੈ। ਦੱਸ ਦੇਈਏ ਕਿ ਫਾਈਜ਼ਰ ਇੱਕ ਅਮਰੀਕੀ ਦਵਾਈ ਬਣਾਉਣ ਵਾਲੀ ਕੰਪਨੀ ਹੈ ਜਿਸ ਦੀ ਇੱਕ ਡੋਜ਼ ਹੀ ਕੋਰੋਨਾ ਨੂੰ ਖਤਮ ਕਰਨ ਲਈ ਲਾਹੇਵੰਦ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਦੁਨੀਆ ਭਰ ਚੀਨ ਸਣੇ ਕਈ ਮੁਲਕਾਂ ਨੇ ਕੋਰੋਨਾ ਨੂੰ ਹਰਾਉਣ ਲਈ ਆਪਣੀਆਂ ਕਈ ਵੈਕਸੀਨ ਉਪਲਬਧ ਕਰਾ ਲਈਆਂ ਨੇ ਅਤੇ ਖੁਦ ਵੱਲੋਂ ਬਣਾਈ ਵੈਕਸੀਨ ਨੂੰ ਤਰਜੀਹ ਦੇ ਰਹੇ ਨੇ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਇਜਾਜ਼ਤ ਦਿਓ। ਧੰਨਵਾਦ।